ਪਾਈਪਾਂ ਪੱਟ ਦਿੱਤੀਆਂ, ਡੀਜ਼ਲ ਫਿਲਟਰ ਖੋਲ ਦਿੱਤਾ ਗਿਆ, ਇਹ ਸਾਰਾ ਕੁਝ ਜੋ ਕਿ ਖਤਮ ਕਰ ਦਿੱਤਾ ਗਿਆ। ਇਹ ਲਾਈਟਾਂ ਲੂਟਾਂ ਜੋ ਵੀ ਸੀ ਇਹਨਾਂ ਨੌਜਵਾਨਾਂ, ਇਹ ਜਵਾਨ ਟਰੈਕਟਰ ਕਿਹਦਾ ਸੀਗਾ? ਤੁਹਾਡਾ ਸੀਗਾ ਨਾ? ਆਪਾਂ ਕੱਲ ਵੀ ਗੱਲ ਕਰੀ ਸੀ ਨਾ ਬਾਈ। ਤਾਂ ਇਹ ਦੇਖੋ ਕਿ ਬਾਈ ਕੀ ਅੰਮ੍ਰਿਤਸਰ ਤੋਂ ਆਏ ਹੋ, ਮੰਝੈਲਾਂ ਦਾ ਖੂਨ ਗਰਮ ਹੁੰਦਾ ਵਾ। ਜੋ ਵੀ ਸੰਘਰਸ਼ ਚੱਲਿਆ ਮੰਝੈਲ ਏਰੀਏ ਚੋਂ ਚੱਲਿਆ, ਮਾਝੀ ਚੋਂ ਚੱਲਿਆ। ਅੱਜ ਇਹ ਤਸਵੀਰ ਜਿਹੜੀ ਕਿ ਦੇਖ ਰਹੇ ਹੋ, ਜੱਟ ਦਾ ਪੁੱਤ ਹੁੰਦਾ ਇਹ। ਸਾਡਾ ਵੀ ਰੋਣਾ ਆ ਰਿਹਾ ਕਿ ਇੱਕ ਕਿਸਾਨ ਦੇ ਪੁੱਤਾਂ ਗਿਆ ਇਹ। ਹਾਂ, ਉਹ ਕੱਪੜੇ ਖੜਨ ਦਾ ਤਾਂ ਕੋਈ ਰੋਲ ਹੀ ਨਹੀਂ ਵੀ ਇਹਨੂੰ ਵੀ ਪਾੜਨਾ ਸੀ। ਇੱਕ ਟਾਇਰ ਹੀ ਪੈਂਚਰ ਕਰਤਾ ਤਾਂ ਉਹ ਹੀ ਬੜਾ ਹੈ। ਸਾਰੇ ਪਾੜਨ ਦੀ ਕੀ ਲੋੜ ਸੀ? ਪਾੜ ਦਿੱਤੇ ਆ ਟਾਇਰ। ਹਾਂਜੀ, ਟਾਇਰ ਪਾੜਦੇ ਆ ਸਾਰੇ, ਟਰਾਲੀ ਦੇ ਵੀ ਪਾੜਦੇ ਆ। ਇਹ ਇੱਕ ਕਿਸਾਨ ਦਾ ਪੁੱਤ ਹੁੰਦਾ ਵਾ, ਇਹਨੂੰ ਪੁੱਤਾਂ ਵਾਂਗੂ ਰੱਖਿਆ ਜਾਂਦਾ। ਅੱਜ ਅਸੀਂ ਇਹ ਟਰੈਕਟਰ ਦੇਖ ਰਹੇ ਆ ਇੱਥੇ ਖੜ ਕੇ। ਤਾਂ ਇਹ ਹਾਲਾਤ ਨੇ ਪੰਜਾਬ ਦੇ ਬਣੇ ਹੋਏ, ਜਿਹੜੇ ਪੰਜਾਬ ਦੇ ਕਿਸਾਨ ਅੱਗੇ ਜਾਣਾ ਚਾਹੁੰਦੇ ਨੇ। ਇਹ ਦੇਖੋ ਕਿੱਦਾਂ ਦੇ ਹਾਲਾਤ ਕਰੇ ਨੇ ਇਸ ਟਰੈਕਟਰ ਦੇ। ਜ਼ਿਮੀਂਦਾਰ ਦਾ ਪੁੱਤ ਹੁੰਦਾ ਟਰੈਕਟਰ, ਪੁੱਤਾਂ ਵਾਂਗੂ ਰੱਖਦੇ ਆ। ਜ਼ਿਮੀਂਦਾਰ ਦੀ ਕਰਤਾ ਧਰਤਾ ਸਾਰਾ ਕੁਝ ਇਹੀ ਹੁੰਦਾ। ਅੱਜ ਇਹਦਾ ਹਾਲਾਤ ਦੇਖ ਕੇ ਬਹੁਤ ਰੋਣ ਆ ਰਿਹਾ ਜੀ। ਇਹੀ ਚੀਜ਼ ਹੈ ਜਿਹੜੀ ਸਾਡੀ ਇਹ ਵਾਹਣ ਵਾਹ ਕੇ ਅੰਨ ਪੈਦਾ ਕਰਦੀ ਹੈ। ਇਹਦੀ ਕੀ ਹਾਲਤ ਕੀਤੀ ਹੋਈ ਹੈ। ਇਹ ਗੱਲਾਂ ਨਹੀਂ ਚਾਹੀਦੀਆਂ ਸਾਡੀ ਸਰਕਾਰ ਨੂੰ। ਇਹ ਬਹੁਤ ਮਾੜੀ ਗੱਲ ਹੈ। ਜਿਹੜੀ ਸਰਕਾਰ ਹੈ ਉਹ ਇਹਨਾਂ ਦੀ ਕਮਾਈ ਦੇ ਸਿਰ ਤੇ ਚੱਲਦੀ ਹੈ। ਜਿਹੜੇ ਆਹ ਸਾਡੇ ਕਿਸਾਨ ਇਹ ਵੋਟਾਂ ਪਾਉਂਦੇ ਆ, ਫਿਰ ਇਹ ਲੋਕ ਖੜੇ ਹੁੰਦੇ ਆ ਤੇ ਉਹੀ ਸਾਨੂੰ ਤੰਗ ਕਰ ਰਹੇ ਆ। ਇਹ ਕਿਹਨੇ ਲਿਖਿਆ ਹੋਇਆ? ਜਿਹੜਿਆਂ ਤੋਂ ਕੰਮ ਲੈਂਦੇ ਆ ਉਹਨਾਂ ਦੀ ਛਿੱਤਰ ਮਾਰ ਰਹੇ ਨੇ ਇਹ ਕੋਈ ਲਿਖਦਾ ਹੈ? ਹਾਂ, ਬਿਲਕੁਲ। ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ, ਵਾਕਈ ਰਵਾ ਰਹੀ ਹੈ। ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਆਪਦੇ ਬੱਚੇ ਪੜ੍ਹਾਉਣੇ ਹੁੰਦੇ ਆ। ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਹੁੰਦਾ, ਤੇ ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਇਹ ਟਰੈਕਟਰ ਆਪਦੇ ਬੱਚਿਆਂ ਦੇ ਮੂੰਹ ਚੋਂ ਦੁੱਧ ਕੱਢ ਕੇ ਵੇਚ ਕੇ ਬਣਾਏ ਹੁੰਦੇ ਨੇ। ਟਰੈਕਟਰ ਨੂੰ ਇੰਨਾ ਪਿਆਰ ਕਰਦਾ ਜ਼ਿਮੀਂਦਾਰ ਕਿ ਉਹਦੇ ਘਰ ਦਾ ਗੁਜ਼ਾਰਾ ਇਸ ਟਰੈਕਟਰ ਤੇ ਚੱਲਦਾ ਹੁੰਦਾ। ਇਹ ਟਰੈਕਟਰ ਦੀ ਤਸਵੀਰ ਆ। ਪਹਿਲਾ ਟਰੈਕਟਰ ਸੀ ਜਿਹੜਾ ਖਨੌਰੀ ਬਾਰਡਰ ਤੇ ਪਹੁੰਚਿਆ ਸੀ। ਬਾਈ ਜੀ ਤੁਸੀਂ ਚਲਾ ਕੇ ਲਿਆਏ ਸੀ ਇਸ ਨੂੰ, ਮੈਨੂੰ ਲੱਗਦਾ ਹਨਾ, ਸ਼ਾਇਦ ਹੋਰ ਸੀ ਮੁੰਡੇ? ਮੇਰੇ ਨਾਲ ਦੇ ਪਿੰਡ ਦੇ ਮੁੰਡੇ ਸੀ। ਹਾਂਜੀ, ਉਹ ਲੈ ਜਿਹੜੀ ਮੈਂ ਗੱਲ ਕਹੀ ਆ, ਮੂੰਹ ਚੋਂ ਦੁੱਧ ਕੱਢ ਕੇ ਜਵਾਕਾਂ ਦਾ ਵੇਚ ਕੇ ਡੈਰੀਆਂ ਦੇ ਵਿੱਚ ਪਾ ਕੇ ਫੇਰ ਸੰਦ ਸੰਦੇੜਾ ਬਣਦਾ ਗਾ ਜ਼ਿਮੀਂਦਾਰ ਦਾ, ਕਰਜ਼ੇ ਚੁੱਕ ਕੇ। ਹਾਂਜੀ, ਤੁਹਾਨੂੰ ਵੀ ਪਤਾ ਹੀ ਹੈ ਕਿ ਆਮ ਕਿਸਾਨ ਕੋ ਕਿੰਨੇ ਕੁ ਪੈਸੇ ਹੁੰਦੇ ਆ। ਮਹਾਂ ਦਾ ਆ ਵਿਚਾਰੇ ਗੁਜ਼ਾਰਾ ਕਰਨ ਲਈ ਛੋਟੇ ਟਰੈਕਟਰ ਲਏ ਹੁੰਦੇ ਆ। ਜੋ ਸਾਡੇ ਕੋਲ ਹੈਗਾ ਅਸੀਂ ਤਾਂ ਉਹੀ ਚੱਕ ਕੇ ਬਈ ਲੈ ਆਏ। ਬਾਕੀ ਆ ਇੱਕ ਅੱਧਾ ਟਾਇਰ ਪਾੜ ਦਿੰਦੇ। ਇੰਨੇ ਟਾਇਰ ਪਾੜਨ ਦੀ, ਸਾਡੇ ਕੱਪੜੇ ਖੜਨ ਦੀ ਕੀ ਲੋੜ ਸੀ ਇਹਨਾਂ ਨੂੰ? ਹਾਂਜੀ, ਤਾਂ ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਜਾਏ ਆ, ਹਮੇਸ਼ਾ ਪੰਜਾਬ ਦੇ ਨਾਲ ਖੜਾਂਗੇ। ਪੰਜਾਬ ਦੇ ਪੁੱਤਾਂ, ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ। ਤਾਂ ਅਸੀਂ ਅੱਜ ਇੱਥੇ ਡੰਕੇ ਦੀ ਚੋਟ ਤੇ ਕਹਿੰਦੇ ਆ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾਂਗੇ। ਬਜ਼ੁਰਗੋ, ਆ ਟਰੈਕਟਰ ਦੇ ਹਾਲਾਤ ਜੋ ਬਿਆਨ ਹੋ ਰਹੇ ਨੇ, ਜਿਵੇਂ ਮੈਂ ਬੋਲਤਾ ਸਾਰਾ ਕੁਛ। ਹਾਂਜੀ ਹਾਂਜੀ, ਇਹ ਤਾਂ ਜੀ ਦਰਅਸਲ ਧੱਕਾ ਹੈ ਸਾਡੇ ਕਿਸਾਨਾਂ ਨਾਲ, ਨਜਾਇਜ਼ ਹੀ ਹੈ ਜੀ। ਇਹ ਗੁੰਡਾਗਰਦੀ ਤੇ ਸਰਕਾਰਾਂ ਉਤਰ ਆਈਆਂ। ਕਿਸਾਨ ਨੂੰ ਸਿਰ ਉੱਚਾ ਕਰਕੇ ਜੀਣ ਨਹੀਂ ਦਿੰਦੀਆਂ ਸਰਕਾਰਾਂ। ਠੀਕ ਹੈ ਨਾ? ਇਹ ਹਰਿਆਣਾ ਸਰਕਾਰ ਤਾਂ ਨਜਾਇਜ਼ ਹੀ ਧੱਕਾ ਕਰ ਗਈ ਹੱਦ ਤੋਂ ਵੱਧ। ਪੰਜਾਬ ਦੇ ਵਿੱਚ ਆ ਕੇ ਆ ਬੈਰੀਗੇਡ ਲਾਓ, ਦੱਸੋ ਆਪਣੇ ਪੰਜਾਬ ਦੀ ਧਰਤੀ ਤੇ ਲਾਈ ਬੈਠੇ ਆ। ਆਪਦਾ ਪਿੱਛੇ ਲਾ ਲੈਂਦੇ। ਕਿੰਨੀ ਜਗ੍ਹਾ ਆਪਣੀ ਪੰਜਾਬ ਦੀ, ਹੁਣ ਕਹਿੰਦੇ ਗਾਹਾਂ ਨਾ ਜਾਓ। ਇਹ ਕਿਸ ਤਰ੍ਹਾਂ ਹੋ ਸਕਦਾ? ਦਰਅਸਲ ਧੱਕਾ ਸਰਕਾਰਾਂ ਖਾਸ ਕਰਕੇ ਇਹ ਫੀਲਿੰਗ ਨਾ ਕਰੇ। ਆਪਣੇ ਦਸਤਾਰਾਂ ਵਾਲਿਆਂ ਨੂੰ ਇਹ ਚੰਗੀਆਂ ਨਹੀਂ ਇਹ ਸਮਝਦੀਆਂ। ਦਸਤਾਰਾਂ ਵਾਲਿਆਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਨਾ। ਤੇ ਆਪਣੇ ਪੰਜਾਬ ਦੀ ਧਰਤੀ ਜਾ ਕੇ ਹਰਿਆਣੇ ਵਾਲੇ ਧੱਕਾ ਕਰ ਰਹੇ ਨੇ। ਤੇ ਇਹਨੂੰ ਸੋਚਣਾ ਚਾਹੀਦਾ ਥੋੜਾ ਬਹੁਤਾ, ਆਪ ਵੀ ਸੋਚਣਾ। ਪੰਜਾਬ ਸਰਕਾਰ ਵੀ ਸੋਚ ਸਕਦੀ ਹੈ। ਇਹਨਾਂ ਦਾ ਕੋਈ ਐਕਸ਼ਨ ਲੈ ਪਏ ਇਹਨਾਂ ਦੇ ਉੱਤੇ। ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਜੋ ਨੁਕਸਾਨ ਹੋਇਆ ਸਾਡੇ ਕਿਸਾਨ ਭਰਾ ਦਾ, ਕਿਸਾਨਾਂ ਦਾ, ਉਹ ਸਰਕਾਰ ਨੂੰ, ਖੱਟੜ ਸਰਕਾਰ ਨੂੰ ਦੇਣਾ ਚਾਹੀਦਾ।
ਜੇ ਨਾ ਇਹ ਕੁਝ ਕੀਤਾ ਇਹਨਾਂ ਨੇ ਤੇ ਅਸੀਂ ਸਖਤ ਅੰਦੋਲਨ ਵਿਰੋਧ ਕਰਾਂਗੇ। ਹੁਣ ਅਸੀਂ ਆਪਦੇ ਸ਼ਾਂਤਮਈ ਢੰਗ ਨਾਲ ਬੈਠੇ ਹਾਂ, ਸ਼ਾਂਤਮਈ ਢੰਗ ਨਾਲ ਹੀ ਅਸੀਂ ਦਿੱਲੀ ਧਰਨਾ ਲਾਉਣਾ ਸੀ, ਠੀਕ ਹੈ ਨਾ। ਇਹ ਦਰਾਸਰ ਧੱਕਾ ਕਰ ਰਹੀ ਹੈ ਸਰਕਾਰ। ਤਾਂ ਇਹ ਹਾਲਾਤ ਨੇ ਇੱਥੋਂ ਦੇ ਬਾਰਡਰਾਂ ਦੇ, ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿਉਂਕਿ ਕੋਸ਼ਿਸ਼ ਆ ਜਾਰੀ ਆ ਕਿ ਅਸੀਂ ਹਰ ਇੱਕ ਪੱਖ ਤੋਂ ਤਸਵੀਰ ਸਾਂਝੀ ਕਰੀਏ। ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਝੋਲੀ ਅੱਡ ਕੇ ਅਰਦਾਸ ਕਰਕੇ ਆਏ ਸੀ ਕਿ ਇਹ ਅੰਦੋਲਨ ਸ਼ਾਂਤਮਈ ਢੰਗ ਦੇ ਨਾਲ ਨਿਬੜ ਜੇ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਿਸਾਨ ਅੰਦੋਲਨ 2 ਦੀਆਂ ਤਸਵੀਰਾਂ ਨੇ ਇਹ। ਸੋ ਮੈਂ ਮਾਫੀ ਚਾਹਾਂਗਾ ਕਿ ਕੈਮਰੇ ਦੇ ਸਾਹਮਣੇ ਭਾਵੁਕ ਹੋ ਗਏ ਆ, ਪਰ ਉਹ ਤਸਵੀਰ ਦੇਖੀ ਨਹੀਂ ਗਈ ਜੋ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਸੋ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ। ਇੱਥੇ ਪ੍ਰਸ਼ਾਸਨ ਦੇ ਨਾਲ ਗੱਲ ਹੋ ਗਈ ਆ, ਇਹ ਬਾਈ ਆਏ ਨੇ, ਮੈਨੂੰ ਲੱਗਦਾ ਇਹਨਾਂ ਦਾ ਬਾਈ ਇਹ ਟਰੈਕਟਰ ਤੁਹਾਡੇ ਨਾਲ ਆਏ ਸੀ ਮੁੰਡੇ ਜਿਹੜੇ ਟਰੈਕਟਰ ਲੈ ਕੇ ਆਏ ਸੀ? ਨਹੀਂ, ਇਹ ਅੰਮ੍ਰਿਤਸਰ ਤੋਂ ਆਏ ਭਾਈ, ਅਸੀਂ ਹਰਿਆਣੇ ਤੋਂ ਆਏ, ਸਰਸੇ ਤੋਂ। ਇਹ ਟਰੈਕਟਰ ਦੇ ਜੋ ਹਾਲਾਤ, ਤੁਸੀਂ ਹਰਿਆਣੇ ਤੋਂ ਆਏ ਹੋ, ਤੁਹਾਨੂੰ ਵੀ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ? ਨਹੀਂ ਜੀ, ਨਹੀਂ ਜਾਣ ਦਿੱਤਾ। ਹਰਿਆਣੇ ਦੇ ਵਸਨੀਕ ਹੋ, ਹਰਿਆਣੇ ਦੇ ਰਹਿਣ ਵਾਲੇ ਹੋ, ਨਹੀਂ ਜਾਣ ਦਿੱਤਾ ਜਾ ਰਿਹਾ ਜੀ, ਜਾਣ ਨਹੀਂ ਦਿੱਤਾ ਜਾ ਨਹੀਂ ਰਿਹਾ ਜੀ। ਤਾਂ ਦੇਖੋ ਕਿ ਕਿੰਨੀ ਜ਼ਿਆਦਾ ਜਿਹੜਾ ਕਿ ਹਰਿਆਣੇ ਦੇ ਵਸਨੀਕ ਨੇ ਉਹਨਾਂ ਨੂੰ ਵੀ ਨਹੀਂ ਅੱਗੇ ਟੱਪਣ ਦਿੱਤਾ ਜਾ ਰਿਹਾ। ਜੋ ਹਰਿਆਣੇ ਦੇ ਵਿੱਚ ਆਧਾਰ ਕਾਰਡ ਵੋਟ ਬਣੀ ਹੋਈ ਹੈ ਜਿਨ੍ਹਾਂ ਦੀ, ਤਾਂ ਉਹਨਾਂ ਨੂੰ ਵੀ ਨਹੀਂ ਅੱਗੇ ਟੱਪਣ ਦਿੱਤਾ ਜਾ ਰਿਹਾ। ਤਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਅੱਜ ਦੀ ਜੋ ਤਸਵੀਰ ਦਿਨ ਚੜ੍ਹਦੇ ਸਾਰ ਮਾਰਨਿੰਗ ਟਾਈਮ ਸਾਹਮਣੇ ਆਈ, ਉਸ ਤਸਵੀਰ ਨੇ ਭਾਵੁਕ ਕਰਤਾ। ਕੱਲ ਵੀ ਇੱਕ ਬਜ਼ੁਰਗ ਨੇ ਸਾਨੂੰ ਗੱਲ ਕਹੀ ਕਿ ਬੱਚਿਆਂ ਦਾ ਸਿਰ ਪਲੋਸ ਕੇ ਆਏ ਆ, ਮੂੰਹ ਚੁੰਮ ਕੇ ਆਏ ਆ। ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ। राम राम बाबू, कहाँ के रहने वाले हैं? यहीं के रहने वाले हैं? हाँ, इस तरफ हो जाओ, यहीं के रहने वाले हैं? हाँ, यहीं के। जो ये हालात बना रखे हैं, ट्रैक्टर किसान का एक वागेदार होता है जो पहली उपज करता है, अन्नदाता होता है। जो ट्रैक्टर की बात करें तो हम किसान भी अन्नदाता है, किसान के साथ ट्रैक्टर भी अन्नदाता है। तो ट्रैक्टर को तोड़ दिया, टायर पाड़ दिए, डीजल फिल्टर निकाल दिया, ऐसा जहाँ पे देखने को मिला। कल अथरू गैस के गोले दागे गए अन्नदाता के ऊपर। ये मंजर को कैसे देखते हैं आप? मैं खटकर टोल से बोल रहा हूँ। देखो, ये मंजर है जो सरकार कर रही है, ये अपने आप में उनकी एक अच्छी मानसिकता है। ये किसानों के ऊपर अत्याचार करना, इससे और बड़ा क्या अत्याचार करेंगे अन्नदाता के ऊपर जो अत्याचार कर रहे हैं। ट्रैक्टर में से सामान की चोरी कर लेना, ये तो सरकार चोर होगी, चोरी भी करती है और सीना चोरी भी करती है। लेकिन एक बात और है, जो ये इन्होंने रास्ता रोका, किसान तो अगर रास्ता रोक लेते तो उन पर मुकदमे दर्ज हो जाते हैं कि रास्ता क्यों रोका, और इन्होंने रास्ता रोक कर क्या तो इन पे मुकदमा दर्ज क्यों नहीं किया जाता। अब ये तानाशाही है क्या? मतलब कोई सरकार का काम थोड़ा ही रास्ता रोकना। सरकार का काम तो रास्ता बनाना है और रास्ते को मतलब दुरुस्त करना है। और सरकार तानाशाही करके हमारे कल नौजवानों पे इन्होंने लाठियां बरसाई, गोलियां चलाई, आंसू गैस गोले छोड़े। ये कितनी अच्छी मानसिकता है सरकार की। लेकिन ये सरकार जान ले कि हम जाग चुके हैं, हमारे में इतना हौसला है। हमारे लिए ये बैरिकेड छोटी चीज़ है, कोई बड़ी चीज़ नहीं है। जो सरकार को इतना बड़ा टाइम लगा है इनको बनाने में, रोड करने में, हमारे लिए कोई बड़ा टाइम नहीं है इसके लिए। और हम इसको बैरिकेड को 100% तोड़ेंगे और तोड़ के निकलेंगे। ये हमारा वादा है, चाहे सरकार को चैलेंज भी है। आज बढ़ेंगे आगे? नहीं, अभी एक बात और, हम तैयार इसीलिए बैठे हैं। हमने जब डेरे लगा ही लिए, ये डेरे ये नहीं है कि भाई मतलब कोई, ये डेरे तो हम घर से निकल के हमारे नहीं पता अनिश्चित काल के लिए हैं, कोई समय निश्चित नहीं। बोल कर रहे हैं कि आज हम आंदोलन में जा रहे हैं, पहले की तरह वहाँ पे जैसे 700 किसान शहीद हो गए थे, वहाँ पे डेथ हो गई थी 700 किसानों की, तो अभी जो अनहोनी ऐसी ना वापर जाए। ऐसा है, हम अनहोनी से डरते ही नहीं, चाहे हम सारे मर जाएं,
लेकिन हम घर वापस नहीं जाएंगे, बगैर जीत के वापस नहीं जाएंगे, ये हमारा वादा है। एक बात और है, ये जो सरकार कर रही है, जितनी भी हमारे साथ ज्यादती करेगी उतने ही हमारा हौसला बढ़ता जाएगा। ये हमारे वादा है, पक्का मतलब अटल विश्वास है कि हम जीत के जाएंगे घर। और हमारी मांग भी तो क्या है, सरकार ने इसमें मैनिफेस्टो में मतलब लिखा था कि स्वामीनाथन रिपोर्ट लागू करेंगे, किसान कर्जा मुक्त करेंगे, मतलब MSP पे गारंटी कानून बनाएंगे, लेकिन यही मुकर्रे है, हमारा तो कोई काम ही नहीं है। लेकिन अब सरकार से हम जो कर रहे हैं और जो काम करेंगे, सरकार को चैलेंज करते हैं, चाहे कितना भी मतलब जोर लगा ले, लेकिन किसान आगे बढ़ेगा और दिल्ली पहुंचेगा और अपनी मांग रखेगा और अपनी मांग मनवाने के लिए और जीत के फिर वापस आएगा। ਬਿਲਕੁਲ, ਤਾਂ ਇਹ ਕਿਸਾਨਾਂ ਦੀ ਜਿਹੜੀ ਕਿ ਮੰਗ ਆ ਉਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਕਿ ਅਸੀਂ ਦਿੱਲੀ ਜਾਵਾਂਗੇ, ਜਿੱਤ ਕੇ ਆਵਾਂਗੇ ਤੇ ਮੰਗਾਂ ਨੇ ਜੋ ਮਨਵਾ ਕੇ ਆਵਾਂਗੇ। ਹਰਿਆਣੇ ਦੇ ਕਿਸਾਨ ਵੀ ਇੱਥੇ ਪਹੁੰਚੇ ਹੋਏ ਨੇ, ਹਰਿਆਣੇ ਤੋਂ ਵੀ ਜਿਹੜਾ ਭਰਮਾ ਹੰਗਾਰਾ ਗਾ ਉਹ ਮਿਲ ਰਿਹਾ ਗਾ ਇਸ ਅੰਦੋਲਨ ਨੂੰ। ਪਹਿਲਾਂ ਦੀ ਤਰ੍ਹਾਂ 2020 ਦੇ ਅੰਦੋਲਨ ਦੀ ਤਰ੍ਹਾਂ ਜੋ ਹੰਗਾਰਾ ਗਾ ਉਹ ਮਿਲ ਰਿਹਾ ਗਾ। ਤਾਂ ਮੈਂ ਫੇਰ ਕਹਿਣਾ ਕਿ ਮਾਫੀ ਚਾਹਾਂਗਾ, ਕਿਉਂਕਿ ਤਸਵੀਰਾਂ ਅਜਿਹੀਆਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਕਿ ਭਾਵਕ ਕਰ ਦਿੰਦੀਆਂ ਨੇ। ਜੋ ਕੱਲ੍ਹ ਦੀ ਤਸਵੀਰ ਸਾਹਮਣੇ ਆਈ, ਉਹ ਤਸਵੀਰ ਦੇ ਵਿੱਚ ਇੱਕ ਬਜ਼ੁਰਗ ਬਾਪੂ ਨੇ ਸਵੇਰੇ ਉੱਠਦਿਆਂ ਸਾਰ ਭਾਵਕ ਕਰਿਆ ਕਿ ਕਹਿੰਦੇ ਅਸੀਂ ਜਵਾਕਾਂ ਦੇ ਸਿਰ ਪਲੋਸ ਕੇ ਆਏ ਹਾਂ, ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਆਏ ਹਾਂ। ਤਾਂ ਅੱਜ ਦੀ ਤਸਵੀਰ ਕਿਸਾਨ ਦਾ ਪੁੱਤ ਕਹਾਉਣ ਦੇ ਲਈ ਟਰੈਕਟਰ ਜੋ ਮੰਨਿਆ ਜਾਂਦਾ, ਉਸ ਤਸਵੀਰ ਨੇ ਭਾਵਕ ਕਰ ਦਿੱਤਾ। ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜੋ ਬਿਆਨ ਹੋਏਗਾ। ਕੱਲ ਜੋ ਅਥਰੂ ਗੈਸ ਦੇ ਗੋਲੇ ਦਾਗੇ ਗਏ, ਟੀਅਰ ਗੈਸ ਛੱਡੀ ਗਈ, ਕਿਸਾਨਾਂ ਤੇ ਲਾਠੀ ਚਾਰਜ ਹੋਇਆ, ਉਹ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਅੱਜ ਫੇਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸੇ ਤਰ੍ਹਾਂ ਦੀਆਂ ਤਸਵੀਰਾਂ ਜੋ ਕੱਲ੍ਹ ਦੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਜੁੜਾਂਗੇ। ਕੱਪੜੇ ਵਗੈਰਾ ਹੀ ਕਾਫੀ ਮਹਿੰਗੇ ਅੱਡੇ, ਉਹ ਵੀ ਲੈ ਕੇ ਆਏ। ਉਹ ਕੱਪੜੇ ਖੜਨ ਦਾ ਤਾਂ ਕੋਈ ਰੋਲ ਹੀ ਨਹੀਂ ਵੀ ਇਹਨੂੰ ਵੀ ਪਾੜਨਾ ਹੀ, ਇੱਕ ਟਾਇਰ ਹੀ ਪੈਂਚਰ ਕਰਤਾ ਤਾਂ ਉਹ ਹੀ ਬੜਾ ਹੈ, ਸਾਰੇ ਪਾੜਨ ਦੀ ਕੀ ਲੋੜ ਸੀ। ਇਹ ਇੱਕ ਕਿਸਾਨ ਦਾ ਪੁੱਤ ਹੁੰਦਾ ਵਾ, ਇਹਨੂੰ ਪੁੱਤਾਂ ਵਾਂਗੂ ਰੱਖਿਆ ਜਾਂਦਾ। ਅੱਜ ਅਸੀਂ ਇਹ ਟਰੈਕਟਰ ਦੇਖ ਰਹੇ ਹਾਂ ਇੱਥੇ ਖੜ ਕੇ। ਬਹੁਤ ਰੋਣ ਆ ਰਿਹਾ ਜੀ। ਇਹੀ ਚੀਜ਼ ਹੈ ਜਿਹੜੀ ਸਾਡੀ ਇਹ ਬਾਹਣ ਬਾਹ ਕੇ ਅੰਨ ਪੈਦਾ ਕਰਦੀ ਹੈ, ਇਹਦੀ ਕੀ ਹਾਲਤ ਕੀਤੀ ਹੋਈ ਹੈ। ਜਿਹੜੀ ਸਰਕਾਰ ਹੈ ਉਹ ਇਹਨਾਂ ਦੀ ਕਮਾਈ ਦੇ ਸਿਰ ਤੇ ਚੱਲਦੀ ਹੈ। ਜਿਹੜੇ ਆਹ ਸਾਡੇ ਕਿਸਾਨ ਇਹ ਵੋਟਾਂ ਪਾਉਂਦੇ ਆ, ਫਿਰ ਇਹ ਲੋਕ ਖੜੇ ਹੁੰਦੇ ਆ ਤੇ ਉਹੀ ਸਾਨੂੰ ਤੰਗ ਕਰ ਰਹੇ ਆ। ਟਰੈਕਟਰ ਨੂੰ ਇੰਨਾ ਪਿਆਰ ਕਰਦਾ ਜ਼ਿਮੀਂਦਾਰ ਕਿ ਉਹਦੇ ਘਰ ਦਾ ਗੁਜ਼ਾਰਾ ਇਸ ਟਰੈਕਟਰ ਤੇ ਚੱਲਦਾ ਹੁੰਦਾ। ਇਹ ਟਰੈਕਟਰ ਦੀ ਤਸਵੀਰ ਆ, ਪਹਿਲਾ ਟਰੈਕਟਰ ਸੀ ਜਿਹੜਾ ਖਨੌਰੀ ਬਾਰਡਰ ਤੇ ਪਹੁੰਚਿਆ ਸੀ। ਆਮ ਕਿਸਾਨ ਕੋ ਕਿੰਨੇ ਕੁ ਪੈਸੇ ਹੁੰਦੇ ਆ, ਮਹਾਂ ਇਹਦਾ ਆ ਵਿਚਾਰੇ ਗੁਜ਼ਾਰਾ ਕਰਨ ਲਈ ਛੋਟੇ ਟਰੈਕਟਰ ਲਏ ਹੁੰਦੇ ਆ। ਜੋ ਸਾਡੇ ਕੋਲ ਹੈਗਾ ਅਸੀਂ ਤਾਂ ਉਹੀ ਚੱਕ ਕੇ ਬਈ ਲੈ ਆਏ। ਬਾਕੀ ਆ ਇੱਕ ਅੱਧਾ ਟਾਇਰ ਪਾੜ ਦਿੰਦੇ, ਇੰਨੇ ਟਾਇਰ ਪਾੜਨ ਦੀ ਸਾਡੇ ਕੱਪੜੇ ਖੜਨ ਦੀ ਕੀ ਲੋੜ ਸੀ ਇਹਨਾਂ ਨੂੰ। ਤਾਂ ਇਹ ਦੇਖੋ ਕਿ ਕਿਵੇਂ ਜਿਹੜੇ ਕਿ ਟਰੈਕਟਰ ਦੇ ਹਾਲਾਤ ਬਣਾਏ ਨੇ। ਅਸੀਂ ਤੁਹਾਡੇ ਨਾਲ ਥੋੜਾ ਸਾਈਡ ਦੇ ਦਿਓ ਬਾਬੇ। ਇਹ ਦੇਖੋ ਕਿਵੇਂ ਦੀਆਂ ਪਾਈਪਾਂ ਪੱਟ ਦਿੱਤੀਆਂ, ਡੀਜ਼ਲ ਫਿਲਟਰ ਖੋਲ ਦਿੱਤਾ ਗਿਆ, ਇਹ ਸਾਰਾ ਕੁਝ ਜੋ ਕਿ ਖਤਮ ਕਰ ਦਿੱਤਾ ਗਿਆ। ਇਹ ਲਾਈਟਾਂ ਲੂਟਾਂ ਜੋ ਵੀ ਸੀ ਇਹਨਾਂ ਨੌਜਵਾਨ ਤੁਹਾਡਾ ਸੀਗਾ ਨਾ, ਆਪਾਂ ਕੱਲ ਵੀ ਗੱਲ ਕਰੀ ਸੀ ਨਾ ਬਾਈ। ਤਾਂ ਇਹ ਦੇਖੋ ਕਿ ਬਾਈ ਕੀ ਅੰਮ੍ਰਿਤਸਰ ਤੋਂ ਆਏ ਹੋ, ਮੰਝੈਲਾਂ ਦਾ ਖੂਨ ਗਰਮ ਹੁੰਦਾ ਵਾ। ਜੋ ਵੀ ਸੰਘਰਸ਼ ਚੱਲਿਆ ਮੰਝੈਲ ਏਰੀਏ ਚੋਂ ਚੱਲਿਆ, ਮਾਝੀ ਚੋਂ ਚੱਲਿਆ। ਅੱਜ ਇਹ ਤਸਵੀਰ ਜਿਹੜੀ ਕਿ
ਦੇਖ ਰਹੇ ਹੋ ਜੱਟ ਦਾ ਪੁੱਤ ਹੁੰਦਾ ਇਹ। ਸਾਡਾ ਵੀ ਰੋਣਾ ਆ ਰਿਹਾ ਕਿ ਇੱਕ ਕਿਸਾਨ ਦੇ ਪੁੱਤਾਂ ਕੱਪੜੇ ਵਗੈਰਾ ਹੀ ਕਾਫੀ ਮਹਿੰਗੇ ਅੱਡੇ, ਉਹ ਵੀ ਲੈ ਕੇ ਆਏ। ਹਾਂ, ਉਹ ਕੱਪੜੇ ਖੜਨ ਦਾ ਤਾਂ ਕੋਈ ਰੋਲ ਹੀ ਨਹੀਂ ਵੀ ਇਹਨੂੰ ਵੀ ਪਾੜਨਾ ਸੀ, ਇੱਕ ਟਾਇਰ ਹੀ ਪੰਚਰ ਕਰਤਾ ਤਾਂ ਉਹ ਹੀ ਬੜਾ ਸੀ। ਸਾਰੇ ਪਾੜਨ ਦੀ ਕੀ ਲੋੜ ਸੀ? ਹਾਂ, ਪਾੜ ਦਿੱਤੇ ਆ ਟਾਇਰ। ਹਾਂਜੀ, ਟਾਇਰ ਪਾੜਦੇ ਆ ਸਾਰੇ, ਟਰਾਲੀ ਦੇ ਵੀ ਪਾੜਦੇ ਆ। ਇਹ ਇੱਕ ਕਿਸਾਨ ਦਾ ਪੁੱਤ ਹੁੰਦਾ ਵਾ, ਇਹਨੂੰ ਪੁੱਤਾਂ ਵਾਂਗੂ ਰੱਖਿਆ ਜਾਂਦਾ। ਅੱਜ ਅਸੀਂ ਇਹ ਟਰੈਕਟਰ ਦੇਖ ਰਹੇ ਆ ਇੱਥੇ ਖੜ ਕੇ। ਤਾਂ ਇਹ ਹਾਲਾਤ ਨੇ ਪੰਜਾਬ ਦੇ ਬਣੇ ਹੋਏ, ਜਿਹੜੇ ਪੰਜਾਬ ਦੇ ਕਿਸਾਨ ਅੱਗੇ ਜਾਣਾ ਚਾਹੁੰਦੇ ਨੇ। ਇਹ ਦੇਖੋ ਕਿੱਦਾਂ ਦੇ ਹਾਲਾਤ ਕਰੇ ਨੇ ਇਸ ਟਰੈਕਟਰ ਦੇ। ਜ਼ਿਮੀਂਦਾਰ ਦਾ ਪੁੱਤ ਹੁੰਦਾ ਟਰੈਕਟਰ, ਪੁੱਤਾਂ ਵਾਂਗੂ ਰੱਖਦੇ ਆ। ਜ਼ਿਮੀਂਦਾਰ ਦੀ ਕਰਤਾ ਧਰਤਾ ਸਾਰਾ ਕੁਝ ਇਹੀ ਹੁੰਦਾ। ਚੀਜ਼ ਹੈ। ਹਾਂਜੀ, ਅੱਜ ਇਹਦਾ ਹਾਲਾਤ ਦੇਖ ਕੇ ਬਹੁਤ ਰੋਣ ਆ ਰਿਹਾ ਜੀ। ਇਹੀ ਚੀਜ਼ ਹੈ ਜਿਹੜੀ ਸਾਡੀ ਇਹ ਵਾਹਣ ਵਾਹ ਕੇ ਅੰਨ ਪੈਦਾ ਕਰਦੀ ਹੈ। ਇਹਦੀ ਕੀ ਹਾਲਤ ਕੀਤੀ ਹੋਈ ਹੈ। ਇਹ ਗੱਲਾਂ ਨਹੀਂ ਚਾਹੀਦੀਆਂ ਸਾਡੀ ਸਰਕਾਰ ਨੂੰ, ਇਹ ਬਹੁਤ ਮਾੜੀ ਗੱਲ ਹੈ। ਜਿਹੜੀ ਸਰਕਾਰ ਹੈ ਉਹ ਇਹਨਾਂ ਦੀ ਕਮਾਈ ਦੇ ਸਿਰ ਤੇ ਚੱਲਦੀ ਹੈ। ਜਿਹੜੇ ਆਹ ਸਾਡੇ ਕਿਸਾਨ ਇਹ ਵੋਟਾਂ ਪਾਉਂਦੇ ਆ, ਫਿਰ ਇਹ ਲੋਕ ਖੜੇ ਹੁੰਦੇ ਆ ਤੇ ਉਹੀ ਸਾਨੂੰ ਤੰਗ ਕਰ ਰਹੇ ਆ। ਇਹ ਕਿਹਨੇ ਲਿਖਿਆ ਹੋਇਆ? ਜਿਹੜਿਆਂ ਤੋਂ ਕੰਮ ਲੈਂਦੇ ਆ ਉਹਨਾਂ ਦੀ ਛਿੱਤਰ ਮਾਰ ਰਹੇ ਨੇ ਇਹ ਕੋਈ ਲਿਖਦਾ ਹੈ? ਤਾਂ ਬਿਲਕੁਲ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ, ਵਾਕਈ ਰਵਾ ਰਹੀ ਹੈ। ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਆਪਦੇ ਬੱਚੇ ਪੜ੍ਹਾਉਣੇ ਹੁੰਦੇ ਆ। ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਹੁੰਦਾ, ਤੇ ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਇਹ ਟਰੈਕਟਰ ਆਪਦੇ ਬੱਚਿਆਂ ਦੇ ਮੂੰਹ ਚੋਂ ਦੁੱਧ ਕੱਢ ਕੇ ਵੇਚ ਕੇ ਬਣਾਏ ਹੁੰਦੇ ਨੇ। ਟਰੈਕਟਰ ਨੂੰ ਇੰਨਾ ਪਿਆਰ ਕਰਦਾ ਜ਼ਿਮੀਂਦਾਰ ਕਿ ਉਹਦੇ ਘਰ ਦਾ ਗੁਜ਼ਾਰਾ ਇਸ ਟਰੈਕਟਰ ਤੇ ਚੱਲਦਾ ਹੁੰਦਾ। ਇਹ ਟਰੈਕਟਰ ਦੀ ਤਸਵੀਰ ਆ। ਪਹਿਲਾ ਟਰੈਕਟਰ ਸੀ ਜਿਹੜਾ ਖਨੌਰੀ ਬਾਰਡਰ ਤੇ ਪਹੁੰਚਿਆ ਸੀ। ਬਾਈ ਜੀ ਤੁਸੀਂ ਚਲਾ ਕੇ ਲਿਆਏ ਸੀ ਇਸ ਨੂੰ, ਮੈਨੂੰ ਲੱਗਦਾ ਹਨਾ, ਸ਼ਾਇਦ ਹੋਰ ਸੀ ਮੁੰਡੇ? ਮੇਰੇ ਨਾਲ ਦੇ ਪਿੰਡ ਦੇ ਮੁੰਡੇ ਸੀ। ਹਾਂਜੀ, ਉਹ ਲੈ। ਜਿਹੜੀ ਮੈਂ ਗੱਲ ਕਹੀ ਆ, ਮੂੰਹ ਚੋਂ ਦੁੱਧ ਕੱਢ ਕੱਢ ਕੇ ਜਵਾਕਾਂ ਦਾ ਵੇਚ ਕੇ ਡੈਰੀਆਂ ਦੇ ਵਿੱਚ ਪਾ ਕੇ ਫੇਰ ਸੰਦ ਸੰਜੇੜਾ ਬਣਦਾ ਗਾ ਜ਼ਿਮੀਂਦਾਰ ਦਾ, ਕਰਜ਼ੇ ਚੁੱਕ ਚੁੱਕ ਕੇ। ਹਾਂਜੀ, ਤੁਹਾਨੂੰ ਵੀ ਪਤਾ ਹੀ ਹੈ ਕਿ ਆਮ ਕਿਸਾਨ ਕੋ ਕਿੰਨੇ ਕੁ ਪੈਸੇ ਹੁੰਦੇ ਆ। ਮਹਾਂ ਹੀ ਤਾਂ ਆ ਵਿਚਾਰੇ ਗੁਜ਼ਾਰਾ ਕਰਨ ਲਈ ਛੋਟੇ ਟਰੈਕਟਰ ਲਏ ਹੁੰਦੇ ਆ। ਜੋ ਸਾਡੇ ਕੋਲ ਹੈਗਾ ਅਸੀਂ ਤਾਂ ਉਹੀ ਚੱਕ ਕੇ ਬਈ ਲੈ ਆਏ। ਬਾਕੀ ਆ ਇੱਕ ਅੱਧਾ ਟਾਇਰ ਪਾੜ ਦਿੰਦੇ, ਇੰਨੇ ਟਾਇਰ ਪਾੜਨ ਦੀ ਸਾਡੇ ਕੱਪੜੇ ਖੜਨ ਦੀ ਕੀ ਲੋੜ ਸੀ ਇਹਨਾਂ ਨੂੰ? ਹਾਂਜੀ, ਤਾਂ ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਜਾਏ ਆ, ਹਮੇਸ਼ਾ ਪੰਜਾਬ ਦੇ ਨਾਲ ਖੜਾਂਗੇ। ਪੰਜਾਬ ਦੇ ਪੁੱਤਾਂ ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ। ਤਾਂ ਅਸੀਂ ਅੱਜ ਇੱਥੇ ਡੰਕੇ ਦੀ ਚੋਟ ਤੇ ਕਹਿਣੇ ਆ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾਂਗੇ। ਬਜ਼ੁਰਗੋ, ਆ ਟਰੈਕਟਰ ਦੇ ਹਾਲਾਤ ਜੋ ਬਿਆਨ ਹੋ ਰਹੇ ਨੇ, ਜਿਵੇਂ ਮੈਂ ਬੋਲਤਾ ਸਾਰਾ ਕੁਝ। ਹਾਂਜੀ ਹਾਂਜੀ, ਇਹ ਤਾਂ ਜੀ ਦਰਅਸਲ ਧੱਕਾ ਹੈ ਸਾਡੇ ਕਿਸਾਨਾਂ ਨਾਲ, ਨਜਾਇਜ਼ ਹੀ ਹੈ ਜੀ। ਇਹ ਗੁੰਡਾਗਰਦੀ ਤੇ ਸਰਕਾਰਾਂ ਉਤਰ ਆਈਆਂ, ਕਿਸਾਨ ਨੂੰ ਸਿਰ ਉੱਚਾ ਕਰਕੇ ਜੀਣ ਨਹੀਂ ਦਿੰਦੀਆਂ ਸਰਕਾਰਾਂ। ਠੀਕ ਹੈ ਨਾ? ਹਰਿਆਣਾ ਸਰਕਾਰ ਤਾਂ ਨਜਾਇਜ਼ ਹੀ ਧੱਕਾ ਕਰ ਗਈ ਹੱਦ ਤੋਂ ਵੱਧ। ਪੰਜਾਬ ਦੇ ਵਿੱਚ ਆ ਕੇ ਆ ਬੈਰੀਗੇਡ ਲਾਓ, ਦੱਸੋ ਆਪਣੇ ਪੰਜਾਬ ਦੀ ਧਰਤੀ ਤੇ ਲਾਈ ਬੈਠੇ ਆ, ਆਪਦਾ ਪਿੱਛੇ ਲਾ ਲੈਂਦੇ। ਕਿੰਨੀ ਜਗ੍ਹਾ ਆਪਣੀ ਪੰਜਾਬ ਦੀ, ਹੁਣ ਕਹਿੰਦੇ ਗਾਹਾਂ ਨਾ ਜਾਓ। ਇਹ ਕਿਸ ਤਰ੍ਹਾਂ ਹੋ ਸਕਦਾ? ਦਰਅਸਲ ਧੱਕਾ ਸਰਕਾਰਾਂ ਖਾਸ ਕਰਕੇ ਇਹ ਫੀਲਿੰਗ ਨਾ ਕਰੇ ਆਪਣੇ ਦਸਤਾਰਾਂ ਵਾਲਿਆਂ ਨੂੰ ਇਹ ਚੰਗੀਆਂ ਨਹੀਂ ਇਹ ਸਮਝਦੀਆਂ। ਦਸਤਾਰਾਂ ਵਾਲਿਆਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਨਾ, ਤੇ ਆਪਣੇ ਪੰਜਾਬ ਦੀ ਧਰਤੀ ਜਾ ਕੇ ਹਰਿਆਣੇ ਵਾਲੇ ਧੱਕਾ ਕਰ ਰਹੇ ਨੇ। ਤੇ ਇਹਨੂੰ ਸੋਚਣਾ ਚਾਹੀਦਾ ਥੋੜਾ ਬਹੁਤਾ, ਆਪ ਹੀ ਸੋਚਣਾ। ਪੰਜਾਬ ਸਰਕਾਰ ਵੀ ਸੋਚ ਸਕਦੀ ਹੈ, ਇਹਨਾਂ ਦਾ ਕੋਈ ਐਕਸ਼ਨ ਲੈ ਪਏ ਇਹਨਾਂ ਦੇ ਉੱਤੇ। ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਜੋ ਨੁਕਸਾਨ ਹੋਇਆ ਸਾਡੇ ਕਿਸਾਨ ਭਰਾ ਦਾ, ਕਿਸਾਨਾਂ ਦਾ, ਉਹ ਸਰਕਾਰ ਨੂੰ, ਖੱਟੜ ਸਰਕਾਰ ਨੂੰ ਦੇਣਾ ਚਾਹੀਦਾ। ਜੇ ਨਾ ਇਹ ਕੁਛ ਕੀਤਾ ਇਹਨਾਂ ਨੇ ਤੇ ਅਸੀਂ ਸਖਤ ਅੰਦੋਲਨ ਵਿਰੋਧ ਕਰਾਂਗੇ। ਹੁਣ ਅਸੀਂ ਆਪਦੇ ਸ਼ਾਂਤਮਈ ਢੰਗ ਨਾਲ ਬੈਠੇ ਹਾਂ, ਸ਼ਾਂਤਮਈ ਢੰਗ ਨਾਲ ਹੀ ਅਸੀਂ ਦਿੱਲੀ ਧਰਨਾ ਲਾਉਣਾ ਸੀ। ਠੀਕ ਹੈ ਨਾ? ਇਹ ਦਰਅਸਲ ਧੱਕਾ ਕਰ ਰਹੀ ਹੈ ਸਰਕਾਰ। ਤਾਂ ਇਹ ਹਾਲਾਤ ਨੇ ਇੱਥੋਂ ਦੇ ਬਾਰਡਰਾਂ ਦੇ, ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਕਿਉਂਕਿ ਕੋਸ਼ਿਸ਼ ਆ ਜਾਰੀ ਆ ਕਿ ਅਸੀਂ ਹਰ ਇੱਕ ਪੱਖ ਤੋਂ ਤਸਵੀਰ ਸਾਂਝੀ ਕਰੀਏ।
ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਝੋਲੀ ਅੱਡ ਕੇ ਅਰਦਾਸ ਕਰਕੇ ਆਏ ਸੀ ਕਿ ਇਹ ਅੰਦੋਲਨ ਸ਼ਾਂਤਮਈ ਢੰਗ ਦੇ ਨਾਲ ਨਿਬੜ ਜੇ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਿਸਾਨ ਅੰਦੋਲਨ 2 ਦੀਆਂ ਤਸਵੀਰਾਂ ਨੇ ਇਹ। ਸੋ ਮੈਂ ਮਾਫੀ ਚਾਹਾਂਗਾ ਕਿ ਕੈਮਰੇ ਦੇ ਸਾਹਮਣੇ ਭਾਵੁਕ ਹੋ ਗਏ ਆ, ਪਰ ਉਹ ਤਸਵੀਰ ਦੇਖੀ ਨਹੀਂ ਗਈ ਜੋ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਸੋ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ। ਇੱਥੇ ਪ੍ਰਸ਼ਾਸਨ ਦੇ ਨਾਲ ਗੱਲ ਹੋ ਗਈ ਆ। ਇਹ ਬਾਈ ਆਏ ਨੇ, ਮੈਨੂੰ ਲੱਗਦਾ ਇਹਨਾਂ ਦਾ ਬਾਈ ਇਹ ਟਰੈਕਟਰ ਤੁਹਾਡੇ ਨਾਲ ਆਏ ਸੀ ਮੁੰਡੇ ਜਿਹੜੇ ਟਰੈਕਟਰ ਲੈ ਕੇ ਆਏ ਸੀ? ਨਹੀਂ, ਇਹ ਅੰਮ੍ਰਿਤਸਰ ਤੋਂ ਆਏ ਭਾਈ, ਅਸੀਂ ਹਰਿਆਣੇ ਤੋਂ ਆਏ, ਸਰਸੇ ਤੋਂ। ਇਹ ਟਰੈਕਟਰ ਦੇ ਜੋ ਹਾਲਾਤ, ਤੁਸੀਂ ਹਰਿਆਣੇ ਤੋਂ ਆਏ ਹੋ, ਤੁਹਾਨੂੰ ਵੀ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ? ਨਹੀਂ ਜੀ, ਨਹੀਂ ਜਾਣ ਦਿੱਤਾ। ਹਰਿਆਣੇ ਦੇ ਵਸਨੀਕ ਹੋ, ਹਰਿਆਣੇ ਦੇ ਰਹਿਣ ਵਾਲੇ ਹੋ, ਨਹੀਂ ਜਾਣ ਦਿੱਤਾ ਜਾ ਰਿਹਾ ਜੀ। ਜਾਣ ਨਹੀਂ ਦਿੱਤਾ ਜਾ ਰਿਹਾ? ਨਹੀਂ ਜੀ। ਤਾਂ ਦੇਖੋ ਕਿ ਕਿੰਨੀ ਜ਼ਿਆਦਾ ਜਿਹੜਾ ਕਿ ਹਰਿਆਣੇ ਦੇ ਵਸਨੀਕ ਨੇ ਉਹਨਾਂ ਨੂੰ ਵੀ ਨਹੀਂ ਅੱਗੇ ਟੱਪਣ ਦਿੱਤਾ ਜਾ ਰਿਹਾ। ਜੋ ਹਰਿਆਣੇ ਦੇ ਵਿੱਚ ਆਧਾਰ ਕਾਰਡ ਵੋਟ ਬਣੀ ਹੋਈ ਹੈ ਜਿਨ੍ਹਾਂ ਦੀ, ਤਾਂ ਉਹਨਾਂ ਨੂੰ ਵੀ ਨਹੀਂ ਅੱਗੇ ਟੱਪਣ ਦਿੱਤਾ ਜਾ ਰਿਹਾ। ਤਾਂ ਮੈਂ ਵਾਰ-ਵਾਰ ਕਹਿ ਰਿਹਾ ਕਿ ਅੱਜ ਦੀ ਜੋ ਤਸਵੀਰ ਦਿਨ ਚੜ੍ਹਦੇ ਸਾਰ ਮਾਰਨਿੰਗ ਟਾਈਮ ਸਾਹਮਣੇ ਆਈ, ਉਸ ਤਸਵੀਰ ਨੇ ਭਾਵੁਕ ਕਰਤਾ। ਕੱਲ੍ਹ ਵੀ ਇੱਕ ਬਜ਼ੁਰਗ ਨੇ ਸਾਨੂੰ ਗੱਲ ਕਹੀ ਕਿ ਬੱਚਿਆਂ ਦਾ ਸਿਰ ਪਲੋਸ ਕੇ ਆਏ ਆ, ਮੂੰਹ ਚੁੰਮ ਕੇ ਆਏ ਆ। ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ। राम राम बाबू, कहाँ के रहने वाले हैं? यहीं के रहने वाले हैं? हाँ, इस तरफ हो जाओ, यहीं के रहने वाले हैं? हाँ यही। जो ये हालात बना रखे हैं, ट्रैक्टर किसान का एक वागेदार होता है जो पहली उपज करता है, अन्नदाता होता है। जो ट्रैक्टर की बात करें तो हम किसान भी अन्नदाता है, किसान के साथ ट्रैक्टर भी अन्नदाता है। तो ट्रैक्टर को तोड़ दिया, टायर पाड़ दिए, डीजल फिल्टर निकाल दिया, ऐसा जहाँ पे देखने को मिला। कल अथरू गैस के गोले दागे गए अन्नदाता के ऊपर। ये मंजर को कैसे देखते हैं आप? मैं खटखट टोल से बोल रहा हूँ। देखो ये मंजर है जो सरकार कर रही है, ये अपने आप में उनकी एक अच्छी मानसिकता है। ये किसानों के ऊपर अत्याचार करना, इससे और बड़ा क्या अत्याचार करेंगे अन्नदाता के ऊपर जो अत्याचार कर रहे हैं। ट्रैक्टर में से सामान की चोरी कर लेना, ये तो सरकार चोर होगी, चोरी भी करती है और सीना चोरी भी करती है। लेकिन एक बात और है, जो ये इन्होंने रास्ता रोका, किसान तो अगर रास्ता रोक लेते तो उन पर मुकदमे दर्ज हो जाते हैं कि रास्ता क्यों रोका, और इन्होंने रास्ता रोक कर क्या तो इन पे मुकदमा दर्ज क्यों नहीं किया जाता? अब ये तानाशाही है क्या? मतलब कोई सरकार का काम थोड़ा ही रास्ता रोकना। सरकार का काम तो रास्ता बनाना है और रास्ते को मतलब दुरुस्त करना है। और सरकार तानाशाही करके हमारे कल नौजवानों पे इन्होंने लाठियां बरसाई, गोलियां चलाई, आंसू गैस गोले छोड़े। ये कितनी अच्छी मानसिकता है सरकार की। लेकिन ये सरकार जान ले कि हम जाग चुके हैं, हमारे में इतना हौसला है। हमारे लिए ये बैरिकेड छोटी चीज़ है, कोई बड़ी चीज़ नहीं है। जो सरकार को इतना बड़ा टाइम लगा है इनको बनाने में, रोड करने में, हमारे लिए कोई बड़ा टाइम नहीं है इसके लिए। और हम इसको बैरिकेड को 100% तोड़ेंगे और तोड़ के निकलेंगे। ये हमारा वादा है, चाहे सरकार को चैलेंज भी है। आज बढ़ेंगे आगे? नहीं, अभी एक बात और, हम तैयार इसीलिए बैठे हैं। हमने जब डेरे लगा ही लिए, ये डेरे ये नहीं है कि मतलब कोई, ये डेरे तो हम घर से निकल के हमारा नहीं पता अनिश्चित काल के लिए हैं, कोई समय निश्चित नहीं। बोल कर रहे हैं कि आज हम आंदोलन में जा रहे हैं, पहले की तरह वहाँ पे जैसे 700 किसान शहीद हो गए थे, वहाँ पे डेथ हो गई थी 700 किसानों की, तो अभी जो अनहोनी ऐसी ना वापर जाए। ऐसा है, हम अनहोनी से डरते ही नहीं, चाहे हम सारे मर जाएं, लेकिन हम घर वापस नहीं जाएंगे, बगैर जीत के वापस नहीं जाएंगे। ये हमारा वादा है। एक बात और है, ये जो सरकार कर रही है, जितनी भी हमारे साथ ज्यादती करेगी उतने ही हमारा हौसला बढ़ता जाएगा। ये हमारे वादा है, पक्का मतलब अटल विश्वास है कि हम जीत के जाएंगे घर। और हमारी मांग भी तो क्या है, सरकार ने इसमें मैनिफेस्टो में मतलब लिखा था कि स्वामीनाथन रिपोर्ट लागू करेंगे, किसान कर्जा मुक्त करेंगे,
मतलब MSP पे गारंटी कानून बनाएंगे, लेकिन यही मुकर्रर है, हमारा तो कोई काम ही नहीं है। लेकिन अब सरकार से हम जो कर रहे हैं और जो काम करेंगे, सरकार को चैलेंज करते हैं, चाहे कितना भी मतलब जोर लगा ले, लेकिन किसान आगे बढ़ेगा और दिल्ली पहुंचेगा और अपनी मांग रखेगा और अपनी मांग मनवाने के लिए और जीत के फिर वापस आएगा। ਬਿਲਕੁਲ, ਤਾਂ ਇਹ ਕਿਸਾਨਾਂ ਦੀ ਜਿਹੜੀ ਕਿ ਮੰਗ ਆ ਉਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਜਾਵਾਂਗੇ, ਜਿੱਤ ਕੇ ਆਵਾਂਗੇ ਤੇ ਮੰਗਾਂ ਨੇ ਜੋ ਮਨਵਾ ਕੇ ਆਵਾਂਗੇ। ਹਰਿਆਣੇ ਦੇ ਕਿਸਾਨ ਵੀ ਇੱਥੇ ਪਹੁੰਚੇ ਹੋਏ ਨੇ, ਹਰਿਆਣੇ ਤੋਂ ਵੀ ਜਿਹੜਾ ਭਰਮਾ ਹੰਗਾਰਾ ਹੈਗਾ ਉਹ ਮਿਲ ਰਿਹਾ ਹੈਗਾ ਇਸ ਅੰਦੋਲਨ ਨੂੰ। ਪਹਿਲਾਂ ਦੀ ਤਰ੍ਹਾਂ 2020 ਦੇ ਅੰਦੋਲਨ ਦੀ ਤਰ੍ਹਾਂ ਜੋ ਹੰਗਾਰਾ ਹੈਗਾ ਉਹ ਮਿਲ ਰਿਹਾ ਹੈਗਾ। ਤਾਂ ਮੈਂ ਫੇਰ ਕਹਿਣਾ ਕਿ ਮਾਫੀ ਚਾਹਾਂਗਾ ਕਿਉਂਕਿ ਤਸਵੀਰਾਂ ਅਜਿਹੀਆਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਕਿ ਭਾਵਕ ਕਰ ਦਿੰਦੀਆਂ ਨੇ। ਜੋ ਕੱਲ੍ਹ ਦੀ ਤਸਵੀਰ ਸਾਹਮਣੇ ਆਈ, ਉਹ ਤਸਵੀਰ ਦੇ ਵਿੱਚ ਇੱਕ ਬਜ਼ੁਰਗ ਬਾਪੂ ਨੇ ਸਵੇਰੇ ਉੱਠਦਿਆਂ ਸਾਰ ਭਾਵਕ ਕਰਿਆ ਕਿ ਕਹਿੰਦੇ ਅਸੀਂ ਜਵਾਕਾਂ ਦੇ ਸਿਰ ਪਲੋਸ ਕੇ ਆਏ ਹਾਂ, ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਆਏ ਹਾਂ। ਤਾਂ ਅੱਜ ਦੀ ਤਸਵੀਰ ਕਿਸਾਨ ਦਾ ਪੁੱਤ ਕਹਾਉਣ ਦੇ ਲਈ ਟਰੈਕਟਰ ਜੋ ਮੰਨਿਆ ਜਾਂਦਾ, ਉਸ ਤਸਵੀਰ ਨੇ ਭਾਵਕ ਕਰ ਦਿੱਤਾ। ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜੋ ਬਿਆਨ ਹੋਏਗਾ। ਕੱਲ ਜੋ ਅਥਰੂ ਗੈਸ ਦੇ ਗੋਲੇ ਦਾਗੇ ਗਏ, ਟੀਅਰ ਗੈਸ ਛੱਡੀ ਗਈ, ਕਿਸਾਨਾਂ ਤੇ ਲਾਠੀ ਚਾਰਜ ਹੋਇਆ, ਉਹ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਅੱਜ ਫੇਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸੇ ਤਰ੍ਹਾਂ ਦੀਆਂ ਤਸਵੀਰਾਂ ਜੋ ਕੱਲ੍ਹ ਦੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਜੁੜਾਂਗੇ। ਕੱਪੜੇ ਵਗੈਰਾ ਹੀ ਕਾਫੀ ਮਹਿੰਗੇ ਅੱਡੇ, ਉਹ ਵੀ ਲੈ ਕੇ ਆਏ। ਉਹ ਕੱਪੜੇ ਖੜਨ ਦਾ ਤਾਂ ਕੋਈ ਰੋਲ ਹੀ ਨਹੀਂ ਵੀ ਇਹਨੂੰ ਵੀ ਪਾੜਨਾ ਹੀ, ਇੱਕ ਟਾਇਰ ਹੀ ਪੈਂਚਰ ਕਰਤਾ ਤਾਂ ਉਹ ਹੀ ਬੜਾ ਹੈ, ਸਾਰੇ ਪਾੜਨ ਦੀ ਕੀ ਲੋੜ ਸੀ। ਇਹ ਇੱਕ ਕਿਸਾਨ ਦਾ ਪੁੱਤ ਹੁੰਦਾ ਵਾ, ਇਹਨੂੰ ਪੁੱਤਾਂ ਵਾਂਗੂ ਰੱਖਿਆ ਜਾਂਦਾ। ਅੱਜ ਅਸੀਂ ਇਹ ਟਰੈਕਟਰ ਦੇਖ ਰਹੇ ਹਾਂ ਇੱਥੇ ਖੜ ਕੇ। ਬਹੁਤ ਰੋਣ ਆ ਰਿਹਾ ਜੀ। ਇਹੀ ਚੀਜ਼ ਹੈ ਜਿਹੜੀ ਸਾਡੀ ਇਹ ਬਾਹਣ ਬਾਹ ਕੇ ਅੰਨ ਪੈਦਾ ਕਰਦੀ ਹੈ। ਇਹਦੀ ਕੀ ਹਾਲਤ ਕੀਤੀ ਹੋਈ ਹੈ। ਜਿਹੜੀ ਸਰਕਾਰ ਹੈ ਉਹ ਇਹਨਾਂ ਦੀ ਕਮਾਈ ਦੇ ਸਿਰ ਤੇ ਚੱਲਦੀ ਹੈ। ਜਿਹੜੇ ਆਹ ਸਾਡੇ ਕਿਸਾਨ ਇਹ ਵੋਟਾਂ ਪਾਉਂਦੇ ਆ, ਫਿਰ ਇਹ ਲੋਕ ਖੜੇ ਹੁੰਦੇ ਆ ਤੇ ਉਹੀ ਸਾਨੂੰ ਤੰਗ ਕਰ ਰਹੇ ਆ। ਟਰੈਕਟਰ ਨੂੰ ਇੰਨਾ ਪਿਆਰ ਕਰਦਾ ਜ਼ਿਮੀਂਦਾਰ ਕਿ ਉਹਦੇ ਘਰ ਦਾ ਗੁਜ਼ਾਰਾ ਇਸ ਟਰੈਕਟਰ ਤੇ ਚੱਲਦਾ ਹੁੰਦਾ। ਇਹ ਟਰੈਕਟਰ ਦੀ ਤਸਵੀਰ ਆ, ਪਹਿਲਾ ਟਰੈਕਟਰ ਸੀ ਜਿਹੜਾ ਖਨੌਰੀ ਬਾਰਡਰ ਤੇ ਪਹੁੰਚਿਆ ਸੀ। ਆਮ ਕਿਸਾਨ ਕੋ ਕਿੰਨੇ ਕੁ ਪੈਸੇ ਹੁੰਦੇ ਆ, ਮਹਾਂ ਹੀ ਤਾਂ ਆ ਵਿਚਾਰੇ ਗੁਜ਼ਾਰਾ ਕਰਨ ਲਈ ਛੋਟੇ ਟਰੈਕਟਰ ਲਏ ਹੁੰਦੇ ਆ। ਜੋ ਸਾਡੇ ਕੋਲ ਹੈਗਾ ਅਸੀਂ ਤਾਂ ਉਹੀ ਚੱਕ ਕੇ ਬਈ ਲੈ ਆਏ। ਬਾਕੀ ਆ ਇੱਕ ਅੱਧਾ ਟਾਇਰ ਪਾੜ ਦਿੰਦੇ, ਇੰਨੇ ਟਾਇਰ ਪਾੜਨ ਦੀ ਸਾਡੇ ਕੱਪੜੇ ਖੜਨ ਦੀ ਕੀ ਲੋੜ ਸੀ ਇਹਨਾਂ ਨੂੰ। ਤਾਂ ਇਹ ਦੇਖੋ ਕਿ ਕਿਵੇਂ ਜਿਹੜੇ ਕਿ ਟਰੈਕਟਰ ਦੇ ਹਾਲਾਤ ਬਣਾਏ ਨੇ। ਅਸੀਂ ਤੁਹਾਡੇ ਨਾਲ ਥੋੜਾ ਸਾਈਡ ਦੇ ਦਿਓ ਬਾਬੇ। ਇਹ ਦੇਖੋ ਕਿਵੇਂ ਦੀਆਂ ਪਾਈਪਾਂ ਪੱਟ ਦਿੱਤੀਆਂ, ਡੀਜ਼ਲ ਫਿਲਟਰ ਖੋਲ ਦਿੱਤਾ ਗਿਆ। ਇਹ ਸਾਰਾ ਕੁਝ ਜੋ ਕਿ ਖਤਮ ਕਰ ਦਿੱਤਾ ਗਿਆ। ਇਹ ਲਾਈਟਾਂ ਲੂਟਾਂ ਜੋ ਵੀ ਸੀ ਇਹਨਾਂ ਨੌਜਵਾਨਾਂ। ਇਹ ਜਵਾਨ ਟਰੈਕਟਰ ਕਿਹਦਾ ਸੀਗਾ? ਤੁਹਾਡਾ ਸੀਗਾ ਨਾ? ਆਪਾਂ ਕੱਲ ਵੀ ਗੱਲ ਕਰੀ ਸੀ ਨਾ ਬਾਈ। ਤਾਂ ਇਹ ਦੇਖੋ ਕਿ ਬਾਈ ਕੀ ਅੰਮ੍ਰਿਤਸਰ ਤੋਂ ਆਏ ਹੋ, ਮੰਝੈਲਾਂ ਦਾ ਖੂਨ ਗਰਮ ਹੁੰਦਾ ਵਾ। ਜੋ ਵੀ ਸੰਘਰਸ਼ ਚੱਲਿਆ ਮੰਝੈਲ ਏਰੀਏ ਚੋਂ ਚੱਲਿਆ, ਮਾਝੀ ਚੋਂ ਚੱਲਿਆ। ਅੱਜ ਇਹ ਤਸਵੀਰ ਜਿਹੜੀ ਕਿ ਦੇਖ ਰਹੇ ਹੋ, ਜੱਟ ਦਾ ਪੁੱਤ ਹੁੰਦਾ ਇਹ। ਸਾਡਾ ਵੀ ਰੋਣਾ ਆ ਰਿਹਾ ਕਿ ਇੱਕ ਕਿਸਾਨ ਦੇ ਪੁੱਤਾਂ। ਕੱਪੜੇ ਵਗੈਰਾ ਹੀ ਕਾਫੀ ਮਹਿੰਗੇ ਅੱਡੇ, ਉਹ ਵੀ ਲੈ ਕੇ ਆਏ। ਉਹ ਕੱਪੜੇ ਖੜਨ ਦਾ ਤਾਂ ਕੋਈ ਰੋਲ ਹੀ ਨਹੀਂ ਵੀ ਇਹਨੂੰ ਵੀ ਪਾੜਨਾ ਹੀ, ਇੱਕ ਟਾਇਰ ਹੀ ਪੈਂਚਰ ਕਰਤਾ ਤਾਂ ਉਹ ਹੀ ਬੜਾ ਹੈ, ਸਾਰੇ ਪਾੜਨ ਦੀ ਕੀ ਲੋੜ ਸੀ। ਪਾੜ ਦਿੱਤੇ ਆ ਟਾਇਰ? ਹਾਂਜੀ।
ਟਾਇਰ ਪਾੜਦੇ ਆ ਸਾਰੇ, ਟਰਾਲੀ ਦੇ ਵੀ ਪਾੜਦੇ ਆ। ਇਹ ਇੱਕ ਕਿਸਾਨ ਦਾ ਪੁੱਤ ਹੁੰਦਾ ਵਾ, ਇਹਨੂੰ ਪੁੱਤਾਂ ਵਾਂਗੂ ਰੱਖਿਆ ਜਾਂਦਾ। ਅੱਜ ਅਸੀਂ ਇਹ ਟਰੈਕਟਰ ਦੇਖ ਰਹੇ ਆ ਇੱਥੇ ਖੜ ਕੇ। ਤਾਂ ਇਹ ਹਾਲਾਤ ਨੇ ਪੰਜਾਬ ਦੇ ਬਣੇ ਹੋਏ, ਜਿਹੜੇ ਪੰਜਾਬ ਦੇ ਕਿਸਾਨ ਅੱਗੇ ਜਾਣਾ ਚਾਹੁੰਦੇ ਨੇ। ਇਹ ਦੇਖੋ ਕਿੱਦਾਂ ਦੇ ਹਾਲਾਤ ਕਰੇ ਨੇ ਇਸ ਟਰੈਕਟਰ ਦੇ। ਜ਼ਿਮੀਂਦਾਰ ਦਾ ਪੁੱਤ ਹੁੰਦਾ ਟਰੈਕਟਰ, ਪੁੱਤਾਂ ਵਾਂਗੂ ਰੱਖਦੇ ਆ। ਜ਼ਿਮੀਂਦਾਰ ਦੀ ਕਰਤਾ ਧਰਤਾ ਸਾਰਾ ਕੁਝ ਇਹੀ ਹੁੰਦਾ। ਚੀਜ਼ ਹੈ ਹਾਂਜੀ। ਅੱਜ ਇਹਦਾ ਹਾਲਾਤ ਦੇਖ ਕੇ ਬਹੁਤ ਰੋਣ ਆ ਰਿਹਾ ਜੀ। ਇਹੀ ਚੀਜ਼ ਹੈ ਜਿਹੜੀ ਸਾਡੀ ਇਹ ਵਾਹਣ ਵਾਹ ਕੇ ਅੰਨ ਪੈਦਾ ਕਰਦੀ ਹੈ। ਇਹਦੀ ਕੀ ਹਾਲਤ ਕੀਤੀ ਹੋਈ ਹੈ। ਇਹ ਗੱਲਾਂ ਨਹੀਂ ਚਾਹੀਦੀਆਂ ਸਾਡੀ ਸਰਕਾਰ ਨੂੰ, ਇਹ ਬਹੁਤ ਮਾੜੀ ਗੱਲ ਹੈ। ਜਿਹੜੀ ਸਰਕਾਰ ਹੈ ਉਹ ਇਹਨਾਂ ਦੀ ਕਮਾਈ ਦੇ ਸਿਰ ਤੇ ਚੱਲਦੀ ਹੈ। ਜਿਹੜੇ ਆਹ ਸਾਡੇ ਕਿਸਾਨ ਇਹ ਵੋਟਾਂ ਪਾਉਂਦੇ ਆ, ਫਿਰ ਇਹ ਲੋਕ ਖੜੇ ਹੁੰਦੇ ਆ ਤੇ ਉਹੀ ਸਾਨੂੰ ਤੰਗ ਕਰ ਰਹੇ ਆ। ਇਹ ਕਿਹਨੇ ਲਿਖਿਆ ਹੋਇਆ? ਜਿਹੜਿਆਂ ਤੋਂ ਕੰਮ ਲੈਂਦੇ ਆ ਉਹਨਾਂ ਦੀ ਛਿੱਤਰ ਮਾਰ ਰਹੇ ਨੇ ਇਹ ਕੋਈ ਲਿਖਦਾ ਹੈ? ਤਾਂ ਬਿਲਕੁਲ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ, ਵਾਕਈ ਰਵਾ ਰਹੀ ਹੈ। ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਆਪਦੇ ਬੱਚੇ ਪੜ੍ਹਾਉਣੇ ਹੁੰਦੇ ਆ। ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਹੁੰਦਾ, ਤੇ ਇੱਕ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਇਹ ਟਰੈਕਟਰ ਆਪਦੇ ਬੱਚਿਆਂ ਦੇ ਮੂੰਹ ਚੋਂ ਦੁੱਧ ਕੱਢ ਕੇ ਵੇਚ ਕੇ ਬਣਾਏ ਹੁੰਦੇ ਨੇ। ਟਰੈਕਟਰ ਨੂੰ ਇੰਨਾ ਪਿਆਰ ਕਰਦਾ ਜ਼ਿਮੀਂਦਾਰ ਕਿ ਉਹਦੇ ਘਰ ਦਾ ਗੁਜ਼ਾਰਾ ਇਸ ਟਰੈਕਟਰ ਤੇ ਚੱਲਦਾ ਹੁੰਦਾ। ਇਹ ਟਰੈਕਟਰ ਦੀ ਤਸਵੀਰ ਆ। ਪਹਿਲਾ ਟਰੈਕਟਰ ਸੀ ਜਿਹੜਾ ਖਨੌਰੀ ਬਾਰਡਰ ਤੇ ਪਹੁੰਚਿਆ ਸੀ। ਬਾਈ ਜੀ ਤੁਸੀਂ ਚਲਾ ਕੇ ਲਿਆਏ ਸੀ ਇਸ ਨੂੰ, ਮੈਨੂੰ ਲੱਗਦਾ ਹਨਾ, ਸ਼ਾਇਦ ਹੋਰ ਸੀ ਮੁੰਡੇ? ਮੇਰੇ ਨਾਲ ਦੇ ਪਿੰਡ ਦੇ ਮੁੰਡੇ ਸੀ ਹਾਂਜੀ, ਉਹ ਲੈ। ਜਿਹੜੀ ਮੈਂ ਗੱਲ ਕਹੀ ਆ, ਮੂੰਹ ਚੋਂ ਦੁੱਧ ਕੱਢ ਕੱਢ ਕੇ ਜਵਾਕਾਂ ਦਾ ਵੇਚ ਕੇ ਡੈਰੀਆਂ ਦੇ ਵਿੱਚ ਪਾ ਕੇ ਫੇਰ ਸੰਦ ਸੰਦੇੜਾ ਬਣਦਾ ਗਾ ਜ਼ਿਮੀਂਦਾਰ ਦਾ, ਕਰਜ਼ੇ ਚੁੱਕ ਚੁੱਕ ਕੇ। ਹਾਂਜੀ, ਤੁਹਾਨੂੰ ਵੀ ਪਤਾ ਹੀ ਹੈ ਕਿ ਆਮ ਕਿਸਾਨ ਕੋ ਕਿੰਨੇ ਕੁ ਪੈਸੇ ਹੁੰਦੇ ਆ। ਮਹਾਂ ਹੀ ਤਾਂ ਆ ਵਿਚਾਰੇ ਗੁਜ਼ਾਰਾ ਕਰਨ ਲਈ ਛੋਟੇ ਟਰੈਕਟਰ ਲਏ ਹੁੰਦੇ ਆ। ਜੋ ਸਾਡੇ ਕੋਲ ਹੈਗਾ ਅਸੀਂ ਤਾਂ ਉਹੀ ਚੱਕ ਕੇ ਬਈ ਲੈ ਆਏ। ਬਾਕੀ ਆ ਇੱਕ ਅੱਧਾ ਟਾਇਰ ਪਾੜ ਦਿੰਦੇ, ਇੰਨੇ ਟਾਇਰ ਪਾੜਨ ਦੀ ਸਾਡੇ ਕੱਪੜੇ ਖੜਨ ਦੀ ਕੀ ਲੋੜ ਸੀ ਇਹਨਾਂ ਨੂੰ। ਹਾਂਜੀ, ਤਾਂ ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਜਾਏ ਆ, ਹਮੇਸ਼ਾ ਪੰਜਾਬ ਦੇ ਨਾਲ ਖੜਾਂਗੇ। ਪੰਜਾਬ ਦੇ ਪੁੱਤਾਂ ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ। ਤਾਂ ਅਸੀਂ ਅੱਜ ਇੱਥੇ ਡੰਕੇ ਦੀ ਚੋਟ ਤੇ ਕਹਿੰਦੇ ਆ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾਂਗੇ। ਬਜ਼ੁਰਗੋ, ਆ ਟਰੈਕਟਰ ਦੇ ਹਾਲਾਤ ਜੋ ਬਿਆਨ ਹੋ ਰਹੇ ਨੇ, ਜਿਵੇਂ ਮੈਂ ਬੋਲਤਾ ਸਾਰਾ ਕੁਝ। ਹਾਂਜੀ ਹਾਂਜੀ, ਇਹ ਤਾਂ ਹੀ ਦਰਅਸਲ ਧੱਕਾ ਹੈ ਸਾਡੇ ਕਿਸਾਨਾਂ ਨਾਲ, ਨਜਾਇਜ਼ ਹੀ ਹੈ ਜੀ। ਇਹ ਗੁੰਡਾਗਰਦੀ ਤੇ ਸਰਕਾਰਾਂ ਉਤਰ ਆਈਆਂ। ਕਿਸਾਨ ਨੂੰ ਸਿਰ ਉੱਚਾ ਕਰਕੇ ਜੀਣ ਨਹੀਂ ਦਿੰਦੀਆਂ ਸਰਕਾਰਾਂ, ਠੀਕ ਹੈ ਨਾ। ਇਹ ਹਰਿਆਣਾ ਸਰਕਾਰ ਤਾਂ ਨਜਾਇਜ਼ ਹੀ ਧੱਕਾ ਕਰ ਗਈ, ਹੱਦ ਤੋਂ ਵੱਧ। ਪੰਜਾਬ ਦੇ ਵਿੱਚ ਆ ਕੇ ਆ ਬੈਰੀਗੇਡ ਲਾਓ, ਦੱਸੋ ਆਪਣੇ ਪੰਜਾਬ ਦੀ ਧਰਤੀ ਤੇ ਲਾਈ ਬੈਠੇ ਆ, ਆਪਦਾ ਪਿੱਛੇ ਲਾ ਲੈਂਦੇ। ਕਿੰਨੀ ਜਗ੍ਹਾ ਆਪਣੀ ਪੰਜਾਬ ਦੀ, ਹੁਣ ਕਹਿੰਦੇ ਗਾਹਾਂ ਨਾ ਜਾਓ। ਇਹ ਕਿਸ ਤਰ੍ਹਾਂ ਹੋ ਸਕਦਾ? ਦਰਅਸਲ ਧੱਕਾ ਸਰਕਾਰਾਂ ਖਾਸ ਕਰਕੇ ਇਹ ਫੀਲਿੰਗ ਨਾ ਕਰੇ ਆਪਣੇ ਦਸਤਾਰਾਂ ਵਾਲਿਆਂ ਨੂੰ ਇਹ ਚੰਗੀਆਂ ਨਹੀਂ ਇਹ ਸਮਝਦੀਆਂ। ਦਸਤਾਰਾਂ ਵਾਲਿਆਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਨਾ, ਤੇ ਆਪਣੇ ਪੰਜਾਬ ਦੀ ਧਰਤੀ ਜਾ ਕੇ ਹਰਿਆਣੇ ਵਾਲੇ ਧੱਕਾ ਕਰ ਰਹੇ ਨੇ। ਤੇ ਇਹਨੂੰ ਸੋਚਣਾ ਚਾਹੀਦਾ ਥੋੜਾ ਬਹੁਤਾ, ਆਪ ਹੀ ਸੋਚਣਾ। ਪੰਜਾਬ ਸਰਕਾਰ ਵੀ ਸੋਚ ਸਕਦੀ ਹੈ, ਇਹਨਾਂ ਦਾ ਕੋਈ ਐਕਸ਼ਨ ਲੈ ਪਏ ਇਹਨਾਂ ਦੇ ਉੱਤੇ। ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਜੋ ਨੁਕਸਾਨ ਹੋਇਆ ਸਾਡੇ ਕਿਸਾਨ ਭਰਾ ਦਾ, ਕਿਸਾਨਾਂ ਦਾ, ਉਹ ਸਰਕਾਰ ਨੂੰ, ਖੱਟੜ ਸਰਕਾਰ ਨੂੰ ਦੇਣਾ ਚਾਹੀਦਾ। ਜੇ ਨਾ ਇਹ ਕੁਛ ਕੀਤਾ ਇਹਨਾਂ ਨੇ ਤੇ ਅਸੀਂ ਸਖਤ ਅੰਦੋਲਨ ਵਿਰੋਧ ਕਰਾਂਗੇ। ਹੁਣ ਅਸੀਂ ਆਪਦੇ ਸ਼ਾਂਤਮਈ ਢੰਗ ਨਾਲ ਬੈਠੇ ਹਾਂ, ਸ਼ਾਂਤਮਈ ਢੰਗ ਨਾਲ ਹੀ ਅਸੀਂ ਦਿੱਲੀ ਧਰਨਾ ਲਾਉਣਾ ਸੀ, ਠੀਕ ਹੈ ਨਾ। ਇਹ ਦਰਅਸਲ ਧੱਕਾ ਕਰ ਰਹੀ ਹੈ ਸਰਕਾਰ। ਤਾਂ ਇਹ ਹਾਲਾਤ ਨੇ ਇੱਥੋਂ ਦੇ ਬਾਰਡਰਾਂ ਦੇ, ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਕਿਉਂਕਿ ਕੋਸ਼ਿਸ਼ ਜਾਰੀ ਆ ਕਿ ਅਸੀਂ ਹਰ ਇੱਕ ਪੱਖ ਤੋਂ ਤਸਵੀਰ ਸਾਂਝੀ ਕਰੀਏ। ਵਾਹਿਗੁਰੂ ਅੱਗੇ, ਸੱਚੇ ਪਾਤਸ਼ਾਹ ਅੱਗੇ ਝੋਲੀ ਅੱਡ ਕੇ ਅਰਦਾਸ ਕਰਕੇ ਆਏ ਸੀ ਕਿ ਇਹ ਅੰਦੋਲਨ ਸ਼ਾਂਤਮਈ ਢੰਗ ਦੇ ਨਾਲ ਨਿਬੜ ਜੇ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਿਸਾਨ ਅੰਦੋਲਨ 2 ਦੀਆਂ ਤਸਵੀਰਾਂ ਨੇ ਇਹ। ਸੋ ਮੈਂ ਮਾਫੀ ਚਾਹਾਂਗਾ ਕਿ ਕੈਮਰੇ ਦੇ ਸਾਹਮਣੇ ਭਾਵੁਕ ਹੋ ਗਏ ਆ।
ਪਰ ਉਹ ਤਸਵੀਰ ਦੇਖੀ ਨਹੀਂ ਗਈ ਜੋ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਸੋ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ। ਇੱਥੇ ਪ੍ਰਸ਼ਾਸਨ ਦੇ ਨਾਲ ਗੱਲ ਹੋ ਗਈ ਆ, ਇਹ ਬਾਈ ਆਏ ਨੇ, ਮੈਨੂੰ ਲੱਗਦਾ ਇਹਨਾਂ ਦਾ ਬਾਈ ਇਹ ਟਰੈਕਟਰ ਤੁਹਾਡੇ ਨਾਲ ਆਏ ਸੀ ਮੁੰਡੇ ਜਿਹੜੇ ਟਰੈਕਟਰ ਲੈ ਕੇ ਆਏ ਸੀ? ਨਹੀਂ, ਇਹ ਅੰਮ੍ਰਿਤਸਰ ਤੋਂ ਆਏ ਭਾਈ, ਅਸੀਂ ਹਰਿਆਣੇ ਤੋਂ ਆਏ, ਸਰਸੇ ਤੋਂ। ਇਹ ਟਰੈਕਟਰ ਦੇ ਜੋ ਹਾਲਾਤ, ਤੁਸੀਂ ਹਰਿਆਣੇ ਤੋਂ ਆਏ ਹੋ, ਤੁਹਾਨੂੰ ਵੀ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ? ਨਹੀਂ ਜੀ, ਨਹੀਂ ਜਾਣ ਜਿਹੜਾ ਦਿੱਤਾ। ਹਰਿਆਣੇ ਦੇ ਵਸਨੀਕ ਹੋ, ਹਰਿਆਣੇ ਦੇ ਰਹਿਣ ਵਾਲੇ ਹੋ, ਨਹੀਂ ਜਾਣ ਦਿੱਤਾ ਜਾ ਰਿਹਾ ਜੀ। ਜਾਣ ਨਹੀਂ ਦਿੱਤਾ ਜਾ ਨਹੀਂ ਰਿਹਾ? ਜੀ। ਤਾਂ ਦੇਖੋ ਕਿ ਕਿੰਨੀ ਜ਼ਿਆਦਾ ਜਿਹੜਾ ਕਿ ਹਰਿਆਣੇ ਦੇ ਵਸਨੀਕ ਨੇ ਉਹਨਾਂ ਨੂੰ ਵੀ ਨਹੀਂ ਅੱਗੇ ਟੱਪਣ ਦਿੱਤਾ ਜਾ ਰਿਹਾ। ਜੋ ਹਰਿਆਣੇ ਦੇ ਵਿੱਚ ਆਧਾਰ ਕਾਰਡ ਵੋਟ ਬਣੀ ਹੋਈ ਹੈ ਜਿਨ੍ਹਾਂ ਦੀ, ਤਾਂ ਉਹਨਾਂ ਨੂੰ ਵੀ ਨਹੀਂ ਅੱਗੇ ਟੱਪਣ ਦਿੱਤਾ ਜਾ ਰਿਹਾ। ਤਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਅੱਜ ਦੀ ਜੋ ਤਸਵੀਰ ਦਿਨ ਚੜ੍ਹਦੇ ਸਾਰ ਮਾਰਨਿੰਗ ਟਾਈਮ ਸਾਹਮਣੇ ਆਈ, ਉਸ ਤਸਵੀਰ ਨੇ ਭਾਵੁਕ ਕਰਤਾ। ਕੱਲ ਵੀ ਇੱਕ ਬਜ਼ੁਰਗ ਨੇ ਸਾਨੂੰ ਗੱਲ ਕਹੀ ਕਿ ਬੱਚਿਆਂ ਦਾ ਸਿਰ ਪਲੋਸ ਕੇ ਆਏ ਆ, ਮੂੰਹ ਚੁੰਮ ਕੇ ਆਏ ਆ। ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ। राम राम बाबू, कहाँ के रहने वाले हैं? यहीं के रहने वाले हैं? हाँ, इस तरफ हो जाओ, यहीं के रहने वाले हैं? हाँ यही। जो ये हालात बना रखे हैं, ट्रैक्टर किसान का एक वागेदार होता है जो पहली उपज करता है, अन्नदाता होता है। जो ट्रैक्टर की बात करें तो हम किसान भी अन्नदाता है, किसान के साथ ट्रैक्टर भी अन्नदाता है। तो ट्रैक्टर को तोड़ दिया, टायर पाड़ दिए, डीजल फिल्टर निकाल दिया, ऐसा जहाँ पे देखने को मिला। कल अथरू गैस के गोले दागे गए अन्नदाता के ऊपर। ये मंजर को कैसे देखते हैं आप? मैं खटकर टोल से बोल रहा हूँ। देखो ये मंजर है जो सरकार कर रही है, ये अपने आप में उनकी एक अच्छी मानसिकता है। ये किसानों के ऊपर अत्याचार करना, इससे और बड़ा क्या अत्याचार करेंगे अन्नदाता के ऊपर जो अत्याचार कर रहे हैं। ट्रैक्टर में से सामान की चोरी कर लेना, ये तो सरकार चोर होगी, चोरी भी करती है और सीना चोरी भी करती है। लेकिन एक बात और है, जो ये इन्होंने रास्ता रोका, किसान तो अगर रास्ता रोक लेते तो उन पर मुकदमे दर्ज हो जाते हैं कि रास्ता क्यों रोका, और इन्होंने रास्ता रोक कर क्या तो इन पे मुकदमा दर्ज क्यों नहीं किया जाता? अब ये तानाशाही है क्या? मतलब कोई सरकार का काम थोड़ा ही रास्ता रोकना। सरकार का काम तो रास्ता बनाना है और रास्ते को मतलब दुरुस्त करना है। और सरकार तानाशाही करके हमारे कल नौजवानों पे इन्होंने लाठियां बरसाई, गोलियां चलाई, आंसू गैस गोले छोड़े। ये कितनी अच्छी मानसिकता है सरकार की। लेकिन ये सरकार जान ले कि हम जाग चुके हैं, हमारे में इतना हौसला है। हमारे लिए ये बैरिकेड छोटी चीज़ है, कोई बड़ी चीज़ नहीं है। जो सरकार को इतना बड़ा टाइम लगा है इनको बनाने में, रोड करने में, हमारे लिए कोई बड़ा टाइम नहीं है इसके लिए। और हम इसको बैरिकेड को 100% तोड़ेंगे और तोड़ के निकलेंगे। ये हमारा वादा है, चाहे सरकार को चैलेंज भी है। आज बढ़ेंगे आगे? नहीं, अभी एक बात और हम तैयार इसीलिए बैठे हैं। हमने जब डेरे लगा ही लिए, ये डेरे ये नहीं है कि मतलब कोई ये डेरे तो हम घर से निकल के हमारे नहीं पता अनिश्चित काल के लिए हैं, कोई समय निश्चित नहीं। बोल कर रहे हैं कि आज हम आंदोलन में जा रहे हैं, पहले की तरह वहाँ पे जैसे 700 किसान शहीद हो गए थे, वहाँ पे डेथ हो गई थी 700 किसानों की, तो अभी जो अनहोनी ऐसी ना वापर जाए। ऐसा है, हम अनहोनी से डरते ही नहीं, चाहे हम सारे मर जाएं, लेकिन हम घर वापस नहीं जाएंगे, बगैर जीत के वापस नहीं जाएंगे, ये हमारा वादा है। एक बात और है, ये जो सरकार कर रही है, जितनी भी हमारे साथ ज्यादती करेगी उतने ही हमारा हौसला बढ़ता जाएगा। ये हमारे वादा है, पक्का मतलब अटल विश्वास है कि हम जीत के जाएंगे घर। और हमारी मांग भी तो क्या है, सरकार ने इसमें मैनिफेस्टो में मतलब लिखा था कि स्वामीनाथन रिपोर्ट लागू करेंगे, किसान कर्जा मुक्त करेंगे, मतलब MSP पे गारंटी कानून बनाएंगे। लेकिन यही मुकर्रर है, हमारा तो कोई काम ही नहीं है। लेकिन अब सरकार से हम जो कर रहे हैं और जो काम करेंगे, सरकार को चैलेंज करते हैं, चाहे कितना भी मतलब जोर लगा ले, लेकिन किसान आगे बढ़ेगा और दिल्ली पहुंचेगा और अपनी मांग रखेगा और अपनी मांग मनवाने के लिए और जीत के
फिर वापस आएगा। ਬਿਲਕੁਲ ਤਾਂ ਇਹ ਕਿਸਾਨਾਂ ਦੀ ਜਿਹੜੀ ਕਿ ਮੰਗ ਆ ਉਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਜਾਵਾਂਗੇ, ਜਿੱਤ ਕੇ ਆਵਾਂਗੇ ਤੇ ਮੰਗਾਂ ਨੇ ਜੋ ਮਨਵਾ ਕੇ ਆਵਾਂਗੇ। ਹਰਿਆਣੇ ਦੇ ਕਿਸਾਨ ਵੀ ਇੱਥੇ ਪਹੁੰਚੇ ਹੋਏ ਨੇ। ਹਰਿਆਣੇ ਤੋਂ ਵੀ ਜਿਹੜਾ ਭਰਮਾ ਹੰਗਾਰਾ ਹੈਗਾ ਉਹ ਮਿਲ ਰਿਹਾ ਹੈਗਾ ਇਸ ਅੰਦੋਲਨ ਨੂੰ। ਪਹਿਲਾਂ ਦੀ ਤਰ੍ਹਾਂ 2020 ਦੇ ਅੰਦੋਲਨ ਦੀ ਤਰ੍ਹਾਂ ਜੋ ਹੰਗਾਰਾ ਹੈਗਾ ਉਹ ਮਿਲ ਰਿਹਾ ਹੈਗਾ। ਤਾਂ ਮੈਂ ਫੇਰ ਕਹਿਣਾ ਕਿ ਮਾਫੀ ਚਾਹਾਂਗਾ ਕਿਉਂਕਿ ਤਸਵੀਰਾਂ ਅਜਿਹੀਆਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਕਿ ਭਾਵੁਕ ਕਰ ਦਿੰਦੀਆਂ ਨੇ। ਜੋ ਕੱਲ੍ਹ ਦੀ ਤਸਵੀਰ ਸਾਹਮਣੇ ਆਈ ਉਹ ਤਸਵੀਰ ਦੇ ਵਿੱਚ ਇੱਕ ਬਜ਼ੁਰਗ ਬਾਪੂ ਨੇ ਸਵੇਰੇ ਉੱਠਦਿਆਂ ਸਾਰ ਭਾਵੁਕ ਕਰਿਆ ਕਿ ਕਹਿੰਦੇ ਅਸੀਂ ਜਵਾਕਾਂ ਦੇ ਸਿਰ ਪਲੋਸ ਕੇ ਆਏ ਹਾਂ, ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਆਏ ਹਾਂ। ਤਾਂ ਅੱਜ ਦੀ ਤਸਵੀਰ ਕਿਸਾਨ ਦਾ ਪੁੱਤ ਕਹਾਉਣ ਦੇ ਲਈ ਟਰੈਕਟਰ ਜੋ ਮੰਨਿਆ ਜਾਂਦਾ ਉਸ ਤਸਵੀਰ ਨੇ ਭਾਵੁਕ ਕਰ ਦਿੱਤਾ। ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜੋ ਬਿਆਨ ਹੋਏਗਾ। ਕੱਲ ਜੋ ਅਥਰੂ ਗੈਸ ਦੇ ਗੋਲੇ ਦਾਗੇ ਗਏ, ਟੀਅਰ ਗੈਸ ਛੱਡੀ ਗਈ, ਕਿਸਾਨਾਂ ਤੇ ਲਾਠੀ ਚਾਰਜ ਹੋਇਆ, ਉਹ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਅੱਜ ਫੇਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸੇ ਤਰ੍ਹਾਂ ਦੀਆਂ ਤਸਵੀਰਾਂ ਜੋ ਕੱਲ੍ਹ ਦੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਜੁੜਾਂਗੇ। ਕੱਪੜੇ ਵਗੈਰਾ ਹੀ ਕਾਫੀ ਮਹਿੰਗੇ ਅੱਡੇ ਉਹ ਵੀ ਲੈ ਕੇ ਆਏ। ਉਹ ਕੱਪੜੇ ਖੜਨ ਦਾ ਤਾਂ ਕੋਈ ਰੋਲ ਹੀ ਨਹੀਂ ਵੀ ਇਹਨੂੰ ਵੀ ਪਾੜਨਾ ਸੀ। ਇੱਕ ਟਾਇਰ ਹੀ ਪੈਂਚਰ ਕਰਤਾ ਤਾਂ ਉਹ ਹੀ ਬੜਾ ਹੈ। ਸਾਰੇ ਪਾੜਨ ਦੀ ਕੀ ਲੋੜ ਸੀ। ਇਹ ਇੱਕ ਕਿਸਾਨ ਦਾ ਪੁੱਤ ਹੁੰਦਾ ਵਾ, ਇਹਨੂੰ ਪੁੱਤਾਂ ਵਾਂਗੂ ਰੱਖਿਆ ਜਾਂਦਾ। ਅੱਜ ਅਸੀਂ ਇਹ ਟਰੈਕਟਰ ਦੇਖ ਰਹੇ ਹਾਂ ਇੱਥੇ ਖੜ ਕੇ। ਬਹੁਤ ਰੋਣ ਆ ਰਿਹਾ ਜੀ। ਇਹੀ ਚੀਜ਼ ਹੈ ਜਿਹੜੀ ਸਾਡੀ ਇਹ ਬਾਹਣ ਬਾਹ ਕੇ ਅੰਨ ਪੈਦਾ ਕਰਦੀ ਹੈ। ਇਹਦੀ ਕੀ ਹਾਲਤ ਕੀਤੀ ਹੋਈ ਹੈ। ਜਿਹੜੀ ਸਰਕਾਰ ਹੈ ਉਹ ਇਹਨਾਂ ਦੀ ਕਮਾਈ ਦੇ ਸਿਰ ਤੇ ਚੱਲ